ਰੱਬ ਨੇ ਇਸ ਦੁਨੀਆ ਦੇ ਵਿੱਚ ਕੋਈ ਸ਼ੈ ਵੀ ਬਗੈਰ ਮਕਸਦ ਤੋਂ ਪੈਦਾ ਨਹੀਂ ਕੀਤੀ ਤੇ ਜਦੋਂ ਅਸੀਂ ਕੁਦਰਤ ਦੇ ਇਸ ਨਿਜ਼ਾਮ ਦੇ ਵਿੱਚ ਕੋਈ ਪੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਦਖਲਅੰਦਾਜ਼ੀ, ਕੋਈ ਇੰਟਰਫੇਅਰ ਕਰਦੇ ਹਾਂ ਤੇ ਸਾਨੂੰ ਇਹਦੀ ਬਹੁਤ ਵੱਡੀ ਕੀਮਤ ਚੁਕਾਣੀ ਪੈਂਦੀ ਹੈ। ਅੱਜ ਅਸੀਂ ਤਾਰੀਖ ਦੇ ਇੱਕ ਇਹੋ ਜਿਹੇ ਵਾਕਿਏ ਨੂੰ ਡਿਸਕਸ ਕਰਨ ਜਾ ਰਹੇ ਹਾਂ ਤੇ ਉਹ ਵਾਕਿਆ ਕੀ ਹੈ ਕਿ ਇੱਕ ਵਾਰੀ ਚੀਨ ਦੇ ਵਿੱਚ ਚਿੜੀਆਂ ਨੂੰ ਮੁਕਾ ਦਿੱਤਾ ਗਿਆ। ਇਹਦੀ ਰੀਜ਼ਨ ਕੀ ਪੇਸ਼ ਕੀਤੀ ਗਈ ਕਿ ਇਹ ਚਿੜੀਆਂ ਫਸਲਾਂ ਨੂੰ ਤਬਾਹ ਕਰਦੀਆਂ ਨੇ। ਇਹਦੀ ਸਾਰੀ ਡਿਟੇਲ, ਕਿਸ ਤਰੀਕੇ ਦੇ ਨਾਲ ਇਹ ਵਾਕਿਆ ਹੋਇਆ ਤੇ ਚੀਨ ਨੂੰ ਇਹਦੀ ਕੀ ਕੀਮਤ ਅਦਾ ਕਰਨੀ ਪਈ, ਉਹਦੇ ਬਾਰੇ ਡਿਸਕਸ ਕਰਦੇ ਹਾਂ। ਚੀਨ 1958 ਤੇ 1962 ਦੇ ਦਰਮਿਆਨ ਸਿਰਫ ਐਸੇ ਕਾਰਨ ਜਹੰਨਮ ਬਣ ਚੁੱਕਿਆ ਸੀ। ਚੀਨ ਨੂੰ ਤਰੱਕੀ ਦੀ ਰਾਹ ਦੇ ਉੱਤੇ ਪਾਉਣ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਜਿਹਨੂੰ ਗ੍ਰੇਟ ਲੀਪ ਫਾਰਵਰਡ ਆਖਿਆ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਕਿ ਇਹੋ ਹੀ ਉਹ ਤਹਿਰੀਕ ਸੀ ਜਿਨੇ ਚੀਨ ਨੂੰ ਤਰੱਕੀ ਦੀ ਦੌੜ ਦੇ ਵਿੱਚ ਬਾਕੀ ਮਗਰਬੀ ਮੁਲਕਾਂ ਦੇ ਬਰਾਬਰ ਖੜਾ ਕਰ ਦਿੱਤਾ। ਕੁਝ ਲੋਕ ਇਸ ਗੱਲ ਤੇ ਐਗਰੀ ਕਰਦੇ ਹਨ ਤੇ ਕੁਝ ਨਹੀਂ। ਹੁਣ ਇਹ ਜਿਹੜੀ ਤਹਿਰੀਕ ਸੀ ਯਾਨੀ ਮਾਓ ਦੀ ਯਾਨੀ ਮੌਜ਼ੇਤੁੰਗ ਦੀ ਗ੍ਰੇਟ ਲੀਪ ਫਾਰਵਰਡ, ਇਹਦੇ ਵਿੱਚ ਇੱਕ ਹਿੱਸਾ ਜਿਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਜਾਨਵਰਾਂ ਦੇ ਖਿਲਾਫ ਮੁਹਿੰਮ ਵੀ ਸੀ। ਮੌਜ਼ੇਤੁੰਗ ਦਾ ਖਿਆਲ ਸੀ ਕਿ ਚੀਨ ਦੀ ਤਰੱਕੀ ਦੇ ਵਿੱਚ ਇਹ ਜਾਨਵਰ 4 ਕਿਸਮ ਦੇ ਉਹ ਬੜੇ ਨੁਕਸਾਨਦੇਹ ਨੇ ਤੇ ਇਹ 4 ਜਾਨਦਾਰ ਸਨ: ਚੂਹੇ, ਮੱਛਰ, ਮੱਖੀਆਂ ਜਾਂ ਕੀੜੇ ਤੇ ਚਿੜੀਆਂ। ਮਾਓ ਚਾਹੁੰਦਾ ਸੀ ਕਿ ਚੀਨ ਦੇ ਲੋਕੀ ਇਹਨਾਂ ਜਾਨਵਰਾਂ ਕੋਲੋਂ ਛੁਟਕਾਰਾ ਹਾਸਲ ਕਰ ਲੈਣ। ਹੁਣ ਆਬਾਦੀ ਦੀ ਸਿਹਤ ਤੇ ਸਫਾਈ ਦੇ ਨਾਂ ਤੇ ਪਹਿਲੇ 3 ਕਿਸਮ ਦੇ ਜਾਨਵਰ ਮਾਰੇ ਗਏ, ਯਾਨੀ ਚੂਹਿਆਂ ਨੂੰ ਮੁਕਾਇਆ ਗਿਆ, ਮੱਛਰਾਂ ਨੂੰ, ਮੱਖੀਆਂ ਤੇ ਕੀੜਿਆਂ ਨੂੰ। ਪਰ ਜਿਹੜੀ ਇਹਦੀ ਚੌਥੀ ਕਿਸਮ ਸੀ ਯਾਨੀ ਚਿੜੀਆਂ ਦਾ ਜੁਰਮ ਬਾਕੀਆਂ ਨਾਲੋਂ ਹੋਰ ਸੀ। ਉਹਦਾ ਖਿਆਲ ਸੀ ਕਿ ਚਿੜੀਆਂ ਨੂੰ ਐਸ ਕਰਕੇ ਮੁਕਾ ਦੇਣਾ ਚਾਹੀਦਾ ਹੈ ਕਿ ਉਹ ਬਹੁਤ ਜ਼ਿਆਦਾ ਅਨਾਜ ਖਾਂਦੀਆਂ ਨੇ, ਯਾਨੀ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਦੇ ਦਾਣੇ ਬਹੁਤ ਸਾਰੇ ਚਿੜੀਆਂ ਖਾ ਜਾਂਦੀਆਂ ਨੇ ਤੇ ਇਸ ਅਨਾਜ ਦੇ ਹਰ ਦਾਣੇ ਦੇ ਉੱਤੇ ਸਿਰਫ ਆਬਾਦੀ ਦਾ ਹੀ ਹੱਕ ਹੈ। ਪਰ ਚੀਨ ਨੂੰ ਇਹਨਾਂ ਚਿੜੀਆਂ ਨੂੰ ਮਾਰਨ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ। ਜਦੋਂ ਚਿੜੀਆਂ ਮੁੱਕ ਗਈਆਂ, ਇਹਨਾਂ ਚਿੜੀਆਂ ਨੂੰ ਦੂਜੇ ਮੁਲਕਾਂ ਚੋਂ ਲਿਆ ਕੇ ਦੁਬਾਰਾ ਫੇਰ ਵਸਾਇਆ ਗਿਆ। ਪਰ ਇਸ ਦੌਰਾਨ ਹੋਇਆ ਕਿ ਇਸ ਬਾਰੇ ਪਹਿਲੇ ਗੱਲ ਕਰਦੇ ਹਾਂ। 1958 ਦੇ ਵਿੱਚ ਚੀਨ ਦੇ ਵਿੱਚ ਜੋ ਕੁਝ ਹੋਇਆ ਸ਼ਾਇਦ ਹੀ ਇਹੋ ਜਿਹੀ ਤਬਾਹੀ ਕਿਸੇ ਹੋਰ ਮੁਲਕ ਦੇ ਵਿੱਚ ਆਈ ਹੋਵੇ। ਜਦੋਂ ਮਾਓ ਨੇ ਫੈਸਲਾ ਕੀਤਾ ਕਿ ਇਹਨਾਂ ਦਾ ਮੁਲਕ ਚਿੜੀਆਂ ਤੋਂ ਬਗੈਰ ਰਹਿ ਸਕਦਾ ਹੈ ਤੇ ਦੂਜੀਆਂ ਹੋਰ ਬਹੁਤ ਸਾਰੀਆਂ ਪਾਲਿਸੀਆਂ ਦੇ ਮੁਤਾਬਕ ਇਹਦੇ ਉੱਤੇ ਵੀ ਅਮਲ ਸ਼ੁਰੂ ਹੋ ਗਿਆ। ਚਿੜੀਆਂ ਮਾਰਨ ਲਈ ਹਰ ਤਰੀਕਾ ਇਸਤੇਮਾਲ ਕੀਤਾ ਗਿਆ। ਇਹਨਾਂ ਨੂੰ ਮਾਰਨ ਦਾ ਸਭ ਤੋਂ ਵੱਡਾ ਤੇ ਸਭ ਤੋਂ ਖੌਫਨਾਕ ਤਰੀਕਾ ਇਹ ਸੀ ਕਿ ਲੋਕੀ ਉਹਨਾਂ ਦੇ ਪਿੱਛੇ ਇੰਨਾ ਸ਼ੋਰ ਮਚਾਉਂਦੇ ਸਨ, ਉਹਨਾਂ ਦਾ ਪਿੱਛਾ ਕਰਦੇ ਸਨ ਕਿ ਉਹ ਉੜਦੀਆਂ ਬੇਹੋਸ਼ ਹੋ ਕੇ ਡਿੱਗ ਪੈਂਦੀਆਂ ਸਨ। ਚਿੜੀ ਕਿਉਂ ਜੀ ਇੱਕ ਨਿੱਕਾ ਜਿਹਾ ਪਰਿੰਦਾ ਹੈ, ਉਹਨੂੰ ਆਪਣੇ ਘੌਂਸਲੇ ਦੇ ਵਿੱਚ ਆਰਾਮ ਵੀ ਕਰਨਾ ਪੈਂਦਾ ਹੈ ਕਿਉਂਕਿ ਉੱਡਣਾ ਤੇ ਖੁਰਾਕ ਨੂੰ ਤਲਾਸ਼ ਕਰਨਾ ਉਹਨੂੰ ਬਹੁਤ ਥਕਾ ਦਿੰਦਾ ਹੈ। ਉਸ ਪਲੈਨਿੰਗ ਦੇ ਮੁਤਾਬਕ ਇਹਨਾਂ ਚਿੜੀਆਂ ਨੂੰ ਇੰਨੇ ਵੱਡੇ ਪੈਮਾਨੇ ਤੇ ਮਾਰਿਆ ਗਿਆ ਕਿ ਲੋਕੀ ਮਰੀਆਂ ਹੋਈਆਂ ਚਿੜੀਆਂ ਨੂੰ ਬੇਲਚੀਆਂ ਦੇ ਨਾਲ ਉਠਾ ਕੇ ਸੁੱਟਦੇ ਸਨ। 2 ਸਾਲ ਦੇ ਵਿੱਚ ਇਹ ਨਸਲ ਚਿੜੀਆਂ ਦੀ ਜਿਹੜੀ ਚੀਨ ਦੇ ਵਿੱਚ ਸਭ ਤੋਂ ਬਹੁਤੀ ਸੀ ਬਿਲਕੁਲ ਮੁੱਕਣ ਦੇ ਲਾਗੇ ਪਹੁੰਚ ਗਈ ਤੇ ਤਰੀਕਾ ਵੀ ਕੋਈ ਏਡਾ ਚੰਗਾ ਨਹੀਂ ਸੀ। ਲੋਕਾਂ ਨੇ ਘੌਂਸਲੇ ਤੋੜ ਦਿੱਤੇ, ਜਿੱਥੇ ਚਿੜੀ ਵੇਖੀ ਉਹਨੂੰ ਮਾਰ ਦਿੱਤਾ। ਬੀਜਿੰਗ ਵਰਗੇ ਸ਼ਹਿਰਾਂ ਦੇ ਵਿੱਚ ਲੋਕੀ ਇੰਨਾ ਸ਼ੋਰ ਮਚਾਉਂਦੇ ਸਨ ਕਿ ਪਰਿੰਦੇ ਥੱਕ ਕੇ ਡਿੱਗ ਜਾਂਦੇ ਸਨ। ਇਹਦੇ ਨਾਲ ਸਿਰਫ ਚਿੜੀਆਂ ਹੀ ਨਹੀਂ ਬਲਕਿ ਦੂਜੇ ਪਰਿੰਦੇ ਵੀ, ਦੂਜੇ ਪੱਖੂ ਵੀ, ਉਹ ਵੀ ਮੁਤਾਸਰ ਹੋਏ। ਉਸ ਤੋਂ ਬਾਅਦ ਜਦੋਂ ਚੀਨ ਦੇ ਵਿੱਚ ਕਹਿਤ ਪਿਆ ਤੇ ਉਹਦੇ ਬਾਰੇ ਆਖਿਆ ਜਾਂਦਾ ਹੈ ਕਿ ਟਿੱਡੀ ਦਲ ਦਾ ਹਮਲਾ ਸੀ। ਚਿੜੀਆਂ ਕਿਉਂ ਜੇ ਇਹਨਾਂ ਟਿੱਡੀ ਦਲ ਨੂੰ ਖਾਂਦੀਆਂ ਸਨ, ਇਹ ਇੱਕ ਉਹਨਾਂ ਨੂੰ ਮੁਕਾਉਣ ਦਾ ਇੱਕ ਕੁਦਰਤੀ ਤਰੀਕਾ ਸੀ। ਉਸ ਤੋਂ ਬਾਅਦ ਦੂਜੇ ਕੀੜੇ ਮਕੌੜੇ ਵੀ ਖਾਂਦੀਆਂ ਸੀ। ਹੁਣ ਚਿੜੀਆਂ ਤੇ ਮੁੱਕ ਗਈਆਂ ਪਰ ਟਿੱਡੀ ਦਲ ਤੇ ਦੂਜੇ ਕੀੜੇ ਮਕੌੜੇ ਇੰਨੇ ਹੋ ਗਏ ਕਿ ਉਹਨਾਂ ਨੇ ਫਸਲਾਂ ਦਾ ਸਫਾਇਆ ਕਰ ਦਿੱਤਾ ਕਿਉਂਕਿ ਇਹ ਇੱਕ ਕੁਦਰਤੀ ਤਵਾਜ਼ਨ ਸੀ ਜਿਹਨੂੰ ਚੀਨ ਨੇ ਖਰਾਬ ਕਰ ਦਿੱਤਾ। ਹੁਣ ਇਸ ਤਵਾਜ਼ਨ ਨੂੰ ਬਰਕਰਾਰ ਕਰਨ ਲਈ ਚੀਨ ਨੂੰ ਰੂਸ ਕੋਲੋਂ ਲੱਖਾਂ ਚਿੜੀਆਂ ਲਿਆਣੀਆਂ ਪਈਆਂ ਤੇ ਉਹਨਾਂ ਨੂੰ ਦੁਬਾਰਾ ਚੀਨ ਦੇ ਵਿੱਚ ਵਸਾਇਆ ਗਿਆ। ਹੁਣ ਇਸ ਸਾਰੀ ਗੱਲਬਾਤ ਤੋਂ ਇੱਕ ਗੱਲ ਸਮਝ ਦੇ ਵਿੱਚ ਆਉਂਦੀ ਹੈ, ਜਦੋਂ ਅਸੀਂ ਕੁਦਰਤ ਦੇ ਬਣਾਏ ਹੋਏ ਨਿਜ਼ਾਮ ਦੇ ਵਿੱਚ ਇੰਟਰਫੇਅਰ ਕਰਾਂਗੇ ਤੇ ਸਾਨੂੰ ਉਹਦੀ ਬੜੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਇਹ ਸੀ ਸਾਡੀ ਅੱਜ ਦੀ ਇਨਫੋਰਮੇਸ਼ਨ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।